ਅਗਲੀ ਖਬਰ ਵੱਲ ਚਲੀਏ। 1 ਸਾਲ ਹੋ ਗਿਆ ਜਦੋਂ ਇੱਕ ਟੈਰਰਿਜ਼ਮ ਦਾ ਹਮਲਾ ਇਜ਼ਰਾਈਲ ਦੇ ਉੱਤੇ ਹੋਇਆ ਸੀ ਅਕਤੂਬਰ 7 ਨੂੰ। ਉਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਹੋਣੀ ਤੇ ਪ੍ਰੈਜ਼ੀਡੈਂਟ ਬਾਈਡਨ ਹੋਣੀ ਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਉਹ ਸਾਰੀ ਚੀਜ਼ ਨੂੰ ਜਿਹੜੀ ਆ ਯਾਦ ਕਰ ਰਹੇ ਹੈਗੇ ਆ। ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਕਮੈਮੋਰੇਟ ਕਰਨਗੇ ਐਨੀਵਰਸਰੀ ਜਿਹੜੀ ਅਕਤੂਬਰ 7 ਦੀ ਆ ਆਪਣੇ ਗੋਲਫ ਕੋਰਸ ਮਿਆਮੀ ਦੇ ਵਿੱਚ। ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਵਾਈਟ ਹਾਊਸ ਦੇ ਵਿੱਚ ਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਉਹ ਕਰਨਗੇ ਨੇਵਲ ਆਬਜ਼ਰਵੇਟਰੀ ਜੋ ਆ ਉੱਥੇ। ਹਾਲਾਂਕਿ ਕਮਲਾ ਹੈਰਿਸ ਨੂੰ ਕਹਿੰਦੇ ਵੀ ਬਹੁਤ ਜ਼ਿਆਦਾ ਮੁਸਲਿਮ ਤੇ ਅਰਬ ਅਮਰੀਕਨ ਲੀਡਰਸ ਦੀ ਜਿਹੜੀ ਆ ਸਪੋਰਟ ਹੈਗੀ ਆ, ਪਰ ਉਹਨਾਂ ਮੁਲਕਾਂ ਦੇ ਵਿੱਚ ਗੁੱਸਾ ਵੀ ਇਜ਼ਰਾਈਲ ਪ੍ਰਤੀ ਬਹੁਤ ਹੈਗਾ। ਦੂਸਰੇ ਪਾਸੇ ਹੈਜ਼ਬੁੱਲਾ ਨੇ 130 ਤੋਂ ਵੱਧ ਜਿਹੜੇ ਪ੍ਰੋਜੈਕਟਾਈਲਸ ਆ ਉਹ ਇੱਕ ਵਾਰੀ ਫੇਰ ਛੱਡੇ ਹੈਗੇ ਆ ਇਜ਼ਰਾਈਲ ਵੱਲ, ਤੇ ਕਹਿੰਦੇ 10 ਕੁ ਜਾਣੇ ਫੱਟੜ ਹੋਏ ਆ, ਪਰ ਉਹ ਸਾਰਿਆਂ ਨੂੰ ਸਿੱਟਣ ਦੇ ਵਿੱਚ ਕਾਮਯਾਬ ਹੋ ਗਏ ਹੈਗੇ। ਬਿਲਕੁਲ ਹਰਜੋਤ ਸਿੰਘ ਜੀ, 7 ਅਕਤੂਬਰ ਨੂੰ ਪੂਰਾ 1 ਸਾਲ ਪਹਿਲਾਂ ਇਹ ਜਿਹੜੀ ਸ਼ੁਰੂਆਤ ਹੁੰਦੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਇਜ਼ਰਾਈਲ ਆਲ ਆਊਟ ਗਾਜ਼ਾ ਪੱਟੀ ਦੇ ਵਿੱਚ ਹਮਾਸ ਦੇ ਉੱਤੇ ਹਮਲਾ ਕਰਦਾ ਆ। ਸਾਲ ਭਰ ਦੇ ਵਿੱਚ ਜਿੱਥੇ 1000 ਤੋਂ ਵੱਧ ਲੋਕ ਇਜ਼ਰਾਈਲ ਦੇ ਹਮਾਸ ਨੇ ਜਦੋਂ ਮਾਰ ਦਿੱਤੇ, ਅਜੇ ਵੀ ਮੰਨਿਆ ਜਾ ਰਿਹਾ ਵੀ 100 ਤੋਂ ਵੱਧ ਲੋਕਾਂ ਨੂੰ ਉਹਨਾਂ ਨੇ ਬੰਧਕ ਬਣਾ ਕੇ ਰੱਖਿਆ ਆ। ਉਸ ਤੋਂ ਬਾਅਦ ਦੇ ਵਿੱਚ ਇਜ਼ਰਾਈਲ ਨੇ ਜਿਹੜਾ ਹਮਾਸ ਦੇ ਉੱਤੇ ਹਮਲਾ ਕੀਤਾ, ਗਾਜ਼ਾ ਦੇ ਵਿੱਚ ਪੈਲਸਤੀਨੀਅਨ ਲੋਕਾਂ ਦੀਆਂ ਘੱਟੋ ਘੱਟ 40-50 ਹਜ਼ਾਰ ਤੋਂ ਵੱਧ ਜਿਹੜੀਆਂ ਮੌਤਾਂ ਆ ਉੱਥੇ ਹੋ ਚੁੱਕੀਆਂ ਆ। ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਰੀਸੈਂਟਲੀ ਦੇਖਿਆ ਪਿਛਲੇ ਹਫ਼ਤਿਆਂ 'ਚ ਈਰਾਨ ਦੇ ਦੁਆਰਾ ਜਿਹੜਾ ਹਮਲਾ ਆ ਉਹ ਕੀਤਾ ਜਾਂਦਾ ਆ। 2 ਵਾਰ ਹੁੰਦਾ ਹੈ, ਪਹਿਲੋਂ ਅਪ੍ਰੈਲ ਦੇ ਵਿੱਚ ਮਿਜ਼ਾਈਲਾਂ ਉਹ 300 ਛੱਡਦੇ ਆ, ਫਿਰ ਹੁਣ ਰੀਸੈਂਟਲੀ ਕੁਛ ਦਿਨ ਪਹਿਲਾਂ ਅਕਤੂਬਰ ਦੇ ਵਿੱਚ ਉਦੋਂ ਜਿਹੜੀਆਂ ਇਹਨਾਂ ਨੇ ਜਿਹੜੇ 200 ਤੋਂ ਵੱਧ ਪ੍ਰੋਜੈਕਟਾਈਲ ਆ ਬੈਲਿਸਟਿਕ ਮਿਜ਼ਾਈਲ ਦੇ ਨਾਲ ਹਮਲਾ ਕੀਤਾ। ਹੁਣ ਈਰਾਨ ਦੇ ਉੱਤੇ ਵਾਪਸੀ ਹਮਲਾ ਕਰਨਗੇ ਕਿ ਨਹੀਂ ਉਹਦੇ ਬਾਰੇ ਪਤਾ ਨਹੀਂ, ਪਰ ਹਜ਼ਬੁੱਲਾ ਲੈਬਨਾਨ ਦੇ ਇਲਾਕੇ ਦੇ ਵਿੱਚ ਜਿੱਥੇ ਤੇ ਹਜ਼ਬੁੱਲਾ ਦਾ ਸਟਰੋਂਗ ਹੋਲਡ ਆ ਉੱਥੇ ਇਜ਼ਰਾਈਲ ਦੇ ਦੁਆਰਾ ਲਗਾਤਾਰ ਹਮਲੇ ਸ਼ੁਰੂ ਆ। ਜਿੱਥੇ ਇਹ ਸ਼ੁਰੂਆਤ ਹਰਜੋਤ ਸਿੰਘ ਜੀ ਹਮਾਸ ਦੇ ਹਮਲੇ ਤੋਂ ਹੋਈ ਸੀ, ਇਹ ਇਸ ਟਾਈਮ ਗਾਜ਼ਾ ਦੀ ਵਾਰ ਬੈਕ ਸੀਟ ਤੋਂ ਬਾਹਰ ਹੁੰਦੀ ਹੋਈ ਗੱਡੀ ਤੋਂ ਬਾਹਰ ਆ। ਤੇ ਉਸ ਦੇ ਨਾਲ ਨਾਲ ਜਿਹੜਾ ਹਰਜੋਤ ਸਿੰਘ ਜੀ ਹਜ਼ਬੁੱਲਾ ਦੇ ਨਾਲ ਈਰਾਨ ਦੇ ਨਾਲ ਹੁਣ ਇਜ਼ਰਾਈਲ ਦਾ ਪੇਚਾ ਜਿਹੜਾ ਆ ਉਹ ਪਿਆ ਆ ਤੇ ਮਿਡਲ ਈਸਟ ਦੀ ਜਿਹੜੀ ਇਸ ਟਾਈਮ ਇਹ ਵਾਰ ਆ ਉਹ ਬਣ ਕੇ ਆਪਣੇ ਸਾਹਮਣੇ ਆਈ ਆ। ਕੋਈ ਅਜੇ ਵੀ ਇਹਨਾਂ ਨੂੰ ਕੌਨਫਲਿਕਟ ਜਿਹੜਾ ਉਹ ਲਿਖ ਰਿਹਾ ਆ, ਪਰ ਮੈਨੂੰ ਲੱਗਦਾ ਇਹ ਕੌਨਫਲਿਕਟ ਤੋਂ ਖਾਸਾ ਅੱਗੇ ਜਿਹੜੀ ਗੱਲ ਆ ਉਹ ਹੁਣ ਵੱਧ ਜਿਹੜੀ ਹੋ ਚੁੱਕੀ ਆ। ਸੋ ਦੇਖੋ ਇਸ ਦੇ ਵਿੱਚ ਕੀ ਬਣਦਾ ਆ। ਪਰ ਪਰਸੋਂ ਨੂੰ ਕਹਿੰਦੇ ਵੀ ਜਿਹੜਾ ਡਿਫੈਂਸ ਮਿਨਿਸਟਰ ਆ ਇਜ਼ਰਾਈਲ ਦਾ ਉਹ ਅਮਰੀਕਾ ਦੇ ਵਿੱਚ ਆ ਰਿਹਾ। ਇਜ਼ਰਾਈਲ ਨੇ ਅਜੇ ਤੱਕ ਇਹ ਨਹੀਂ ਦੱਸਿਆ ਵੀ ਉਹ ਈਰਾਨ ਦੇ ਜਿਹੜੇ ਬਲਾਸਟਿਕ ਮਿਜ਼ਾਈਲ ਦੇ ਹਮਲੇ ਤੋਂ ਬਾਅਦ 'ਚ ਕਿੱਦਾਂ ਦੀ ਜਿਹੜੀ ਜਵਾਬੀ ਕਾਰਵਾਈ ਜਿਹੜੀ ਉਹ ਕਰਨ ਜਾ ਰਿਹਾ ਆ। ਉਹਨਾਂ ਨੇ ਬਾਰ-ਬਾਰ ਅੱਖਾਂ ਜਿਹੜੀਆਂ ਜ਼ਰੂਰ ਦਿਖਾਈਆਂ ਵੀ ਹਮਲਾ ਜਿਹੜਾ ਕਾਰਵਾਈ ਅਸੀਂ ਜਵਾਬੀ ਕਾਰਵਾਈ ਕਰਨੀ ਜਿਹੜੀ ਉਹ ਜ਼ਰੂਰ ਆ। ਸੋ ਇੱਥੋਂ ਹਰੀ ਝੰਡੀ ਲੈਣ ਆਏ ਆ ਜਾਂ ਦੱਸਣ ਆਏ ਆ ਜਾਂ ਕੀ ਹੋਊਗਾ, ਇਸ ਦੇ ਬਾਰੇ ਜਿਹੜਾ ਉਹ ਦੇਖਣ ਵਾਲੀ ਜਿਹੜੀ ਉਹ ਗੱਲ ਆ। ਤੇ ਹਰਜੋਤ ਸਿੰਘ ਜੀ ਅੱਜ ਕਹਿੰਦੇ ਇਜ਼ਰਾਈਲ ਦੇ ਉਸੇ ਇਲਾਕੇ ਦੇ ਵਿੱਚ ਜਿੱਥੇ ਹਮਾਸ ਨੇ ਓਪਨ ਏਅਰ ਥੀਏਟਰ ਦੇ ਵਿੱਚ ਹਮਲਾ ਕੀਤਾ ਸੀ, ਮਿਊਜ਼ਿਕ ਫੈਸਟੀਵਲ ਜਿੱਥੇ ਚੱਲ ਰਿਹਾ ਸੀ, ਉੱਥੇ ਹੀ ਸ਼ਰਧਾਂਜਲੀ ਸਮਾਰੋਹ ਉੱਥੇ ਰੱਖਿਆ ਗਿਆ ਸੀ। ਅਗਲੀ